दल खालसा ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਮੇਸ਼ਾ ਇਹ ਕਾਲ ਦਿੱਤੀ ਜਾਂਦੀ ਹੈ 5 ਤਰੀਕ ਨੂੰ ਉਹ ਫਰੀडम ਮਾਰਚ ਕਰਦੇ ਨੇ ਅੰਮ੍ਰਿਤਸਰ ਸ਼ਹਿਰ 'ਚ। ਇਸ ਵਾਰ ਵੀ ਉਹਨਾਂ ਨੇ ਕਾਲ ਦਿੱਤੀ। ਪਿਛਲੇ ਕਈ ਵਰ੍ਹਿਆਂ ਤੋਂ ਇਹਦੇ ਬਾਵਜੂਦ ਕਿ ਹਕੂਮਤ ਖੌਫ ਪੈਦਾ ਕਰਦੀ ਹੈ, ਕਦੇ ਵੀ ਇੱਕ ਵੀ ਜਿਹੜੀ ਹੈ ਉਹ ਅਣਸੁਖਾਵੀ ਘਟਨਾ ਨਹੀਂ ਵਾਪਰੀ। ਪੁਲਿਸ ਨੂੰ ਉਹ ਪਟਿਆਲਾ ਨਜ਼ਰ ਨਹੀਂ ਆਇਆ ਜਾਂ ਦੂਸਰੇ ਜਿੱਥੇ ਗੁੰਡਾਗਰਦੀ ਹੁੰਦੀ ਹੈ, ਕ੍ਰਾਈਮ ਇੰਨਾ ਜ਼ਿਆਦਾ ਵਧਿਆ ਹੋਇਆ ਕਿ ਉਹਨਾਂ ਨੇ ਸਿਰਫ ਇਹ ਜੂਨ 84 ਦੇ ਸਮਾਗਮ ਨੂੰ ਰੋਕਣ ਲਈ ਜਾਂ ਖੌਫ ਪੈਦਾ ਕਰਨ ਲਈ ਜਾਂ ਘੱਟ ਤੋਂ ਘੱਟ ਲੋਕ ਜਾਣ ਫਲੈਗ ਮਾਰਚ ਕਰ ਰਹੇ ਨੇ। ਤੇ ਪਹਿਲਾਂ ਹੀ ਮਈ ਦੇ ਅੱਧ ਜੇ 'ਚ ਖਬਰਾਂ ਪਲਾਂਟ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਜਿਵੇਂ ਹੁਣ ਕੀਤਾ ਜੀ ਕਰਨਾਲ 'ਚ 4 ਨੌਜਵਾਨ ਮਿਲੇ, ਫਲਾਣੀ ਥਾਂ ਖਾਲਿਸਤਾਨ ਦੇ ਝੰਡੇ ਝੂਲ ਗਏ। ਉਹਨਾਂ ਨੂੰ ਪਤਾ ਹੈ ਕਿ ਜਦੋਂ ਤੁਸੀਂ ਉਸ ਥਾਂ ਦੇ ਉੱਤੇ ਇਸ ਹਫ਼ਤੇ 'ਚ ਸਿੱਖ ਜੁੜਨਗੇ ਫਿਰ ਗੱਲ ਉਹ ਗੁਲਾਮੀ ਦੇ ਸੰਗਲ ਕੱਟਣ ਦੀ ਕਰਨਗੇ, ਔਰ ਉਸ ਤੋਂ ਬੜਾ ਖੌਫ ਹੁੰਦਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ, ਗੱਲਬਾਤ ਕਰਾਂਗੇ ਕਿ ਜੂਨ 84 ਦੇ ਘੱਲੂਘਾਰੇ ਤੋਂ ਪਹਿਲਾਂ ਲੋਕਾਂ ਵਿੱਚ ਖੌਫ ਪੈਦਾ ਕਰਨ ਲਈ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਹਨ ਅਤੇ ਭਾਰੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ। ਇਸ ਸਭ ਦਾ ਮਕਸਦ ਲੋਕਾਂ ਵਿੱਚ ਸਹਿਮ ਪੈਦਾ ਕਰਨਾ ਹੈ ਤਾਂ ਕਿ ਉਹ ਅਕਾਲ ਤਖਤ ਸਾਹਿਬ ਤੇ ਹੋਣ ਵਾਲੇ ਘੱਲੂਘਾਰਾ ਸਮਾਗਮ ਵਿੱਚ ਪਾਰਟਿਸਿਪੇਟ ਨਾ ਕਰ ਸਕਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਅਕਸਰ ਫਰੀਲੈਂਸਰ ਮਿਲਾਨ ਕੁੰਦਰਾ ਦੀਆਂ ਇਹ ਲਾਈਨਾਂ ਦੁਹਰਾਉਂਦਾ ਕਿਉਂਕਿ ਮੈਨੂੰ ਲੱਗਦਾ ਹੈ ਵੀ ਇਸ ਤੋਂ ਬਿਹਤਰ ਦੁਨੀਆ ਦੇ ਵਿੱਚ ਕਿਵੇਂ ਜ਼ੁਲਮ ਕੀਤੇ ਜਾਂਦੇ ਨੇ, ਜੈਨੋਸਾਈਡ ਕੀਤੇ ਜਾਂਦੇ ਨੇ, ਸਿਵਲਾਈਜੇਸ਼ਨਸ ਡਿਸਟਰੋਏ ਕੀਤੀਆਂ ਜਾਂਦੀਆਂ, ਔਰ ਉਸ ਤੋਂ ਬਾਅਦ ਉਹ ਕਰਨ ਵਾਲਿਆਂ ਦਾ ਸਭ ਤੋਂ ਜ਼ਿਆਦਾ ਜ਼ੋਰ ਹੁੰਦਾ ਹੈ ਕਿ ਉਹ ਲੋਕ ਜਿਨ੍ਹਾਂ ਦੇ ਉੱਤੇ ਇਹ ਸਭ ਕੁਝ ਭਰਪਾ ਕੀਤਾ ਗਿਆ ਉਹ ਭੁੱਲ ਜਾਣ। ਔਰ ਮਿਲਾਨ ਕੁੰਦਰਾ ਇਹ ਕਹਿੰਦਾ ਹੈ ਕਿ ਦਾ ਫਸਟ ਸਟੈਪ towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. और फिर वो अगे तोड़दा है कि भाई जिहड़ी लड़ाई है वो मैमरी और भुल्लण दी है। ਔਰ ਮੈਂ ਇਹ ਸਮਝਦਾ ਕਿ ਵੀ ਜੇ ਅਸੀਂ ਜੂਨ 84 ਦਾ ਘੱਲੂਘਾਰਾ ਜਿਸ ਦੀ 78ਵੀਂ ਦੁਖਦ ਯਾਦ ਜੂਨ ਦੇ ਪਹਿਲੇ ਹਫ਼ਤੇ ਆਉਣ ਵਾਲੀ ਹੈ, ਇਹਨਾਂ 38 ਵਰ੍ਹਿਆਂ ਦੇ ਵਿੱਚ ਦੇਖੀਏ ਇਹ ਸਾਰੇ ਜੋ ਮਿਲਾਨ ਕੁੰਦਰਾ ਨੇ ਆਇਡੈਂਟੀਫਾਈ ਕੀਤੇ ਕਿ ਜਦੋਂ ਤੁਸੀਂ ਕਿਸੇ ਕੌਮ ਨੂੰ ਮਿਟਾਉਣਾ ਹੈ, ਉਸ ਦੀ ਤਹਿਜ਼ੀਬ ਖਤਮ ਕਰਨੀ ਹੈ, ਉਸ ਦਾ ਇਤਿਹਾਸ ਖਤਮ ਕਰਨਾ ਹੈ, ਔਰ ਇਸ ਨੂੰ ਜਿਸ ਨੂੰ ਤੁਸੀਂ ਅੱਜ ਦੀ ਜ਼ਬਾਨ 'ਚ ਨਾਜ਼ੀਆਂ ਦੇ ਜਾਂ ਫਾਸ਼ਿਸਟਾਂ ਦੇ ਮੁਸੋਲਿਨੀ ਤੋਂ ਬਾਅਦ ਟੋਟਲ ਵਾਰ, ਬੇਸ਼ੱਕ ਇਹ ਡਿਕਲੇਅਰ ਨਹੀਂ ਅਨਡਿਕਲੇਅਰਡ ਹੈ ਜੇ ਕਹਿਣਾ ਹੋਏ, ਤੇ ਇਹ ਸਾਰੇ ਹੀ ਜਿਹੜੇ ਉਹਦੇ ਨੁਕਤੇ ਨੇ ਉਹ ਸਿੱਖ ਕੌਮ ਨੂੰ ਦੇ ਸਰਵਨਾਸ਼ ਦੇ ਲਈ ਉਹਨਾਂ ਨੇ ਪਿਛਲੇ 38 ਵਰ੍ਹਿਆਂ ਤੋਂ ਬੜੀ ਜ਼ੋਰ ਜ਼ਬਰਦਸਤੀ ਦੇ ਨਾਲ ਝੋਂਕੇ ਹੋਏ ਨੇ। ਔਰ ਜੂਨ 84 ਦਾ ਪਹਿਲਾ ਹਫ਼ਤਾ ਫੁੱਲ ਫਲੈਜਡ ਫੌਜੀ ਅਟੈਕ ਟੈਂਕਾਂ ਤੋਪਾਂ ਦੇ ਨਾਲ, ਇਕੱਲੇ ਇੱਕ ਗੁਰਦੁਆਰੇ ਦੇ ਉੱਤੇ ਨਹੀਂ, 37 ਇਤਿਹਾਸਕ ਗੁਰਦੁਆਰੇ, ਇਕੱਲੇ ਪੰਜਾਬ ਦੇ ਨਹੀਂ, ਹਿਮਾਚਲ ਪੌਂਟਾ ਸਾਹਿਬ, ਹਰਿਆਣੇ 'ਚ ਮੰਜੀ ਸਾਹਿਬ ਅੰਬਾਲਾ, 37 ਇਤਿਹਾਸਕ ਗੁਰਦੁਆਰੇ, ਉਹਨਾਂ ਦੇ ਉੱਤੇ ਹਮਲਾ, ਪੰਜਾਬ ਨੂੰ ਬਾਕੀ ਭਾਰਤ ਨਾਲੋਂ ਕੱਟ ਆਫ ਕਰ ਦਿੱਤਾ ਜਾਂਦਾ ਹੈ। ਔਰ ਕਿਸ ਕਿਸਮ ਦੇ ਹਥਿਆਰ ਇਸਤੇਮਾਲ ਕੀਤੇ ਜਾਂਦੇ ਨੇ, ਟੈਂਕਾਂ ਤੋਪਾਂ ਤੋਂ ਆਪਣੇ ਆਪ ਹੀ ਅੰਦਾਜ਼ਾ ਹੋ ਜਾਂਦਾ ਹੈ। ਔਰ ਜ਼ਹਿਰੀਲੀ ਗੈਸ ਔਰ ਮੀਡੀਆ ਸਾਰਾ ਬਾਹਰ ਕੱਢ ਦੇਣਾ ਪੁਆਇੰਟ ਬਲੈਂਕ ਰੇਂਜ ਦੇ ਉੱਤੇ, ਔਰ ਕਦੇ ਵੀ ਉਸ 'ਚ ਮਾਰੇ ਗਿਆਂ ਦੀ ਲਿਸਟ ਜਾਰੀ ਨਾ ਕਰਨੀ ਕਿ ਕਿੰਨੇ ਹਜ਼ਾਰ ਜਿਹੜੇ ਪਿਲਗ੍ਰਿਮ ਸੀ, ਜਿਹੜੇ ਯਾਤਰੀ ਸੀ, ਔਰ ਦਿਨ ਵੀ ਉਹਨਾਂ ਨੇ 3 ਜੂਨ ਦਾ ਚੁਣਿਆ, ਔਰ ਅਸੀਂ ਆਉਣ ਵਾਲੇ ਦਿਨਾਂ 'ਚ ਜਿਵੇਂ ਹਰ ਸਾਲ ਅਸੀਂ ਜ਼ਿਕਰ ਕਰਦੇ ਹਾਂ ਉਹ ਕਰਾਂਗੇ। ਹੁਣ ਕਿਉਂਕਿ ਇਸ ਵੇਲੇ ਉਹਨਾਂ ਦੇ ਇਸ ਸਾਰੇ ਯਤਨ ਦੇ ਬਾਵਜੂਦ ਜਿਹੜਾ ਫੁੱਲ ਸਕੇਲ ਹਮਲਾ ਸੀ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟ ਕੇ ਲੈ ਜਾਣਾ ਔਰ ਡਰਾਮਾ ਕਰਨਾ ਕਿ ਅਸੀਂ ਜਿਹੜਾ ਉਹ ਅੱਗ ਲੱਗ ਗਈ। ਫਿਰ ਇਸ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਲੱਚਰ ਸੱਭਿਆਚਾਰ ਦੇ ਨਾਂ ਥੱਲੇ ਇੱਕ ਨਵਾਂ ਘਟੀਆ ਜਿਹੜਾ ਸੱਭਿਆਚਾਰ ਜਾਂ ਤਹਿਜ਼ੀਬ ਸਿਰਜਣ ਦੀ ਕੋਸ਼ਿਸ਼ ਕਰਨੀ, ਔਰ ਕਿਵੇਂ ਸਾਰੇ ਇਤਿਹਾਸ ਦਾ
ਭਗਵਾਕਰਨ ਵੀ ਔਰ ਹਿੰਦੂਕਰਨ ਕਰਨ ਦੀ ਲਾਈਨ ਵੀ, ਉਹਦੇ ਲਈ ਕਿਵੇਂ ਸਟੇਟ ਪਾਵਰ ਨੂੰ ਯੂਜ਼ ਕਰਨਾ, ਉਹਦੇ ਲਈ ਕਿਵੇਂ ਵਿਦਨ ਸਿੱਖਾਂ ਦੇ ਰੈਂਟਾ ਸਿੱਖ, ਅੱਜ ਇਹ ਦਿੱਲੀ ਕਮੇਟੀ, ਪਟਨਾ ਸਾਹਿਬ ਕਮੇਟੀ, ਹਜ਼ੂਰ ਸਾਹਿਬ ਕਮੇਟੀ ਔਰ ਸ਼੍ਰੋਮਣੀ ਕਮੇਟੀ ਦਾ ਵੀ ਇੱਕ ਹਿੱਸਾ ਉਹ ਕਿਤੇ ਨਾ ਕਿਤੇ ਹਿੰਦੂ ਤਵੀਆਂ ਦੇ ਨਾਲ ਲੱਗਿਆ ਹੋਇਆ। ਤਾਂ ਇਹ ਮਿਲਾਨ ਕੁੰਦਰਾ ਦੀ ਉਸ ਲਾਈਨ ਦੇ ਥੱਲੇ ਹੀ ਹੈ ਕਿ ਜਿੱਥੇ ਇੱਕ ਨਵਾਂ ਕਲਚਰ ਸਿਰਜਿਆ ਜਾ ਰਿਹਾ, ਨਵਾਂ ਇਤਿਹਾਸ ਬਣਾਇਆ ਜਾ ਰਿਹਾ। ਔਰ ਜ਼ਾਹਰ ਹੈ ਕਿ ਬੰਬੇ ਜਿਹੜੀ ਉਹਨਾਂ ਦੀ ਸੌਫਟ ਪਾਵਰ ਰਹੀ ਹੈ ਆਲਵੇਜ਼ ਇਸ ਬ੍ਰਾਹਮਣਵਾਦ ਦੀ, ਉਹਨੂੰ ਕਿਵੇਂ ਵਰਤਿਆ ਜਾ ਰਿਹਾ। ਔਰ ਅੱਜ ਤਾਂ ਆਈਟੀ ਸੈਕਟਰ ਔਰ ਉਸ ਸਾਰੇ ਦੇ ਨਾਲ ਔਰ ਇੱਕ ਨਵਾਂ ਕੁਛ ਸਿਰਜ ਕੇ, ਔਰ ਇਸ ਸਾਰੇ ਦੇ ਉੱਤੇ ਜਿਹੜੀ ਗੱਲ ਅਲਟੀਮੇਟਲੀ ਹੈ ਕਿ ਜਿਹੜੀ ਸਟਰਗਲ ਹੈ ਬੰਦੇ ਦੀ, ਦੈਟ ਇਜ਼ ਮੈਮੋਰਾਈਜ਼ਿੰਗ ਐਂਡ ਫੋਰਗੈਟਿੰਗ, ਕਿ ਅਸੀਂ ਜੇ ਬੀਤੇ ਨੂੰ ਯਾਦ ਰੱਖਾਂਗੇ, ਆਪਣੇ ਗੌਰਵ ਨੂੰ, ਆਪਣੇ ਪ੍ਰਾਈਡ ਨੂੰ, ਆਪਣੇ ਤਾਰੀਖ ਨੂੰ, ਤੇ ਜ਼ਾਹਰ ਹੈ ਉਸ ਤੋਂ ਵੱਡੀ ਕੋਈ ਮੋਟੀਵੇਸ਼ਨ ਨਹੀਂ ਹੁੰਦੀ। ਔਰ ਇਹੀ ਯਤਨ, ਔਰ ਮੈਂ ਸਮਝਦਾ ਹਾਂ ਵੀ ਸਿੱਖ ਕੌਮ ਦੇ ਅੰਦਰ ਇਹ ਜਿਹੜਾ ਜੂਨ 84 ਦਾ ਪਹਿਲਾ ਹਫ਼ਤਾ ਘੱਲੂਘਾਰੇ ਦੇ ਤੌਰ 'ਤੇ ਸਥਾਪਿਤ ਹੋਇਆ, ਅੱਜ ਦੁਨੀਆ ਭਰ ਦੇ ਵਿੱਚ ਕੋਈ ਐਸਾ ਗੁਰਦੁਆਰਾ ਨਹੀਂ ਹੋਏਗਾ, ਕੋਈ ਥਾਂ ਨਹੀਂ ਹੋਏਗੀ ਜਿੱਥੇ ਸਾਲਾਨਾ ਇਸ ਦਿਨ ਸ਼ਹੀਦਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਨਾ ਪਾਏ ਜਾਣ ਜਾਂ ਦੀਵਾਨ ਨਾ ਸਜਣ। ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਭਾਰਤ ਸਰਕਾਰ ਨੇ ਔਰ ਅੱਜ ਤੱਕ 38 ਸਾਲਾਂ 'ਚੋਂ ਹਿੰਦੂਤਵੀ ਮੀਡੀਆ ਜਿਹੜਾ ਅੱਜ ਵੀ ਇਸ ਸਾਰੇ ਨੂੰ ਜੋ ਉਹਨਾਂ ਨੇ ਹਮਲਾ ਕੀਤਾ ਸਿੱਧਾ ਆਪਰੇਸ਼ਨ ਦੇ ਨਾਂ ਥੱਲੇ ਬਲੂ ਸਟਾਰ ਕਹਿ ਕੇ ਇੱਕ ਨਵੀਂ ਫਰੇਜ਼ੋਲੋਜੀ ਉਹਨਾਂ ਨੇ ਰਚਣ ਦੀ ਕੋਸ਼ਿਸ਼ ਕੀਤੀ। ਕਿਵੇਂ ਸੰਤ ਪਿੰਡਰਾਂ ਵਾਲਿਆਂ ਨੂੰ ਔਰ ਦਰਬਾਰ ਸਾਹਿਬ ਨੂੰ ਜਿਹੜੇ ਡਿਫੈਂਡ ਕਰਨ ਵਾਲੇ ਬਹਾਦਰ ਯੋਧੇ ਨੇ, ਉਹਨਾਂ ਦੇ ਨਾਲ ਕਿਵੇਂ ਦਹਿਸ਼ਤਗਰਦ ਔਰ ਆਤੰਕ ਇਹ ਲਫ਼ਜ਼ ਜੋੜਨ ਦੀ ਕੋਸ਼ਿਸ਼ ਕੀਤੀ। ਪਰ ਜਿਹੜਾ ਇਤਿਹਾਸ ਹੈ, ਮੈਂ ਸਮਝਦਾ ਵੀ ਇਸ ਗੱਲ ਦਾ ਸਾਨੂੰ ਫਖਰ ਹੈ ਕਿ ਅੱਜ ਜਦੋਂ ਅਸੀਂ ਦੂਸਰੀ ਤੀਸਰੀ ਪੀੜ੍ਹੀ ਦੀ ਗੱਲ ਕਰਦੇ ਹਾਂ, ਪਿੰਡਰਾਂ ਵਾਲੇ ਦੁਨੀਆ ਭਰ ਦੇ ਵਿੱਚ ਆਈਕੋਨਿਕ ਫਿਗਰ ਨੇ। ਜੂਨ 84 ਦਾ ਘੱਲੂਘਾਰਾ ਕਿਸ ਹੱਦ ਤੱਕ ਜਿਹੜਾ ਉਹ ਪ੍ਰਵਾਨ ਚੜ੍ਹ ਚੁੱਕਾ ਹੈ ਕਿ ਜੇ ਸਰਤਾਜ ਵਰਗਾ ਗਾਇਕ ਇੰਗਲੈਂਡ ਦੇ ਵਿੱਚ ਜਾਂ ਕਿਤੇ ਯੂਰਪ 'ਚ 3 ਜੂਨ ਤੇ ਕਿੰਨੇ ਦੇ ਆਪਣੇ ਸ਼ੋਅ ਰੱਖਦਾ ਹੈ, ਇੰਨਾ ਬੈਕਲੈਸ਼ ਹੁੰਦਾ ਉਹਦੇ ਤੇ ਕਿ ਤੁਹਾਨੂੰ ਪਤਾ ਨਹੀਂ ਹੈ ਕਿ ਵੀ ਇਹ ਘੱਲੂਘਾਰਾ ਹਫ਼ਤਾ ਹੈ। ਔਰ ਉਹ ਜਿਹੜਾ ਇੱਕ ਗੁਰਦੁਆਰੇ ਦੇ ਬਾਹਰ ਹੀ ਯੂਰਪ 'ਚ ਖਲੋ ਕੇ, ਸਵੀਡਨ 'ਚ ਸ਼ਾਇਦ ਹੱਥ ਜੋੜ ਕੇ ਖੜਾ ਮਾਫੀ ਮੰਗ ਰਿਹਾ ਕਿ ਭਾਈ ਗਲਤੀ ਹੋਈ ਔਰ ਅਸੀਂ ਉਹ ਸ਼ੋਅ ਕੈਂਸਲ ਕਰ ਰਹੇ। ਸੋ ਇਹ ਮੈਂ ਸਮਝਦਾ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਸਰਕਾਰ ਨੇ ਜਾਂ ਦੂਜਿਆਂ ਨੇ ਕੀ ਉਹਦੀ ਵਰਜ਼ਨ ਬਣਾਈ, ਲੇਕਿਨ ਕੌਮ ਨੇ ਕਿਸ ਹੱਦ ਤੱਕ ਜਾ ਕੇ ਇਹ ਸਾਰਿਆਂ ਨੂੰ, ਔਰ ਇਕੱਲਾ ਇਹੀ ਨਹੀਂ, ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ, ਸੰਤ ਭਿੰਡਰਾਂ ਵਾਲਿਆਂ ਨੂੰ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਨੂੰ ਸ਼ਹੀਦ ਐਲਾਨਿਆ। ਔਰ ਇਸ ਮੌਕੇ ਦੇ ਉੱਤੇ ਜੂਨ ਦੇ ਪਹਿਲੇ ਹਫ਼ਤੇ ਅਕਾਲ ਤਖਤ ਸਾਹਿਬ ਤੇ ਪਿਛਲੇ ਕਈ ਵਰ੍ਹਿਆਂ ਤੋਂ, ਹਾਲਾਂ ਇਹ ਠੀਕ ਹੈ ਕਿ ਜਦੋਂ ਬਾਦਲਾਂ ਦਾ ਜੀ ਸਰਕਾਰ ਰਹੀ ਜਾਂ ਦੂਜੀ, ਉਹਨਾਂ ਦਾ ਹੁੰਦਾ ਸੀ ਜੀ ਲਿਮਿਟਡ ਜਿਹੀ ਅਰਦਾਸ ਹੋ ਜਾਏ, ਇਕੱਠ ਨਾ ਹੋਏ। ਉਹ ਅਕਾਲੀਆਂ ਦਾ ਵੀ ਜ਼ੋਰ ਲੱਗਾ ਰਹਿੰਦਾ ਸੀ ਵੀ ਇਕੱਠ ਨਾ ਹੋਏ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਤੁਸੀਂ ਉਸ ਥਾਂ ਦੇ ਉੱਤੇ ਇਸ ਹਫ਼ਤੇ 'ਚ ਸਿੱਖ ਜੁੜਨਗੇ, ਫਿਰ ਗੱਲ ਉਹ ਗੁਲਾਮੀ ਦੇ ਸੰਗਲ ਕੱਟਣ ਦੀ ਕਰਨਗੇ। ਔਰ ਉਸ ਤੋਂ ਬੜਾ ਖੌਫ ਹੁੰਦਾ ਇਹਨਾਂ ਨੂੰ ਵੀ ਹੁੰਦਾ। ਔਰ ਇਸ ਲਈ ਤੁਸੀਂ ਦੇਖੋਗੇ ਕਿ ਵੀ ਇਹ ਆਲਮੋਸਟ ਹੁੰਦਾ ਤਾਂ ਹਰ ਸਾਲ ਹੀ ਹੈ ਕਿ ਪਹਿਲਾਂ ਹੀ ਮਈ ਦੇ ਅੱਧ ਜਿਹੇ 'ਚ ਖਬਰਾਂ ਪਲਾਂਟ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਜਿਵੇਂ ਹੁਣ ਕੀਤਾ ਜੀ ਕਰਨਾਲ 'ਚ 4 ਨੌਜਵਾਨ ਮਿਲੇ, ਫਲਾਣੀ ਥਾਂ ਖਾਲਿਸਤਾਨ ਦੇ ਝੰਡੇ ਝੂਲ ਗਏ। ਔਰ 29 ਅਪ੍ਰੈਲ ਦੇ ਹਵਾਲੇ ਨਾਲ ਜਿਵੇਂ ਇਹਨਾਂ ਨੇ ਪਟਿਆਲਾ ਵਾਕਿਆ ਕਰਵਾਇਆ, ਮੈਨੂੰ ਕੋਈ ਡਾਊਟ ਨਹੀਂ ਹੈ ਕਿ ਏਜੰਸੀਆਂ ਨੇ ਖੁਦ ਜਿਹੜਾ ਇਸ ਨੂੰ ਪਲਾਨ ਕੀਤਾ ਹੈ। ਕਿਵੇਂ ਹਿੰਦੂ ਤਵੀਆਂ ਨੇ ਉਸ ਕਾਲੀ ਮੰਦਰ ਤੋਂ ਜਿਹੜੇ ਨੇ ਉਹ ਪੱਥਰ ਮਾਰੇ, ਆਮ ਜਿਹੜੇ ਪੀਸਫੁਲੀ ਬਾਹਰ ਖੜੇ ਨੇ। ਔਰ ਜਿਹੜੀ ਹਕੂਮਤ ਜਾਂ ਏਜੰਸੀਆਂ ਜਾਂ ਅੱਜ ਪੰਜਾਬ ਦਾ ਚੀਫ ਮਿਨਿਸਟਰ 20 ਕੰਪਨੀਆਂ ਮੰਗਣ ਦਿੱਲੀ ਤੁਰਿਆ ਹੋਇਆ CRPF ਦੀਆਂ, ਇਹਨਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ ਵੀ ਪਟਿਆਲੇ 'ਚ ਕੀ ਹੋ ਰਿਹਾ। ਡੈਲੀਬਰੇਟਲੀ ਇਹਨਾਂ ਨੇ ਇਹ ਮਾਹੌਲ ਕ੍ਰੀਏਟ ਕੀਤਾ ਕਿਉਂਕਿ ਇਹਨਾਂ ਦਾ ਮਕਸਦ ਜਿੱਥੇ ਸਿੱਖਾਂ ਦੀ ਅਗਲੀ ਪੀੜ੍ਹੀ ਦੀ ਨਸਲਕੁਸ਼ੀ ਕਰਨਾ ਹੈ, ਉੱਥੇ ਉਹ ਸਿੱਖਾਂ ਦੇ ਹਰ ਦਿਨ ਨੂੰ ਖਾਸ ਤੌਰ 'ਤੇ ਜਿਹੜਾ ਸਾਨੂੰ ਇਹਨਾਂ ਦੇ ਜ਼ੁਲਮਾਂ ਦੀ ਯਾਦ ਕਰਵਾਏ। ਔਰ ਜਦੋਂ ਤੁਸੀਂ ਜ਼ੁਲਮ ਯਾਦ ਕਰਦੇ ਹੋ, ਫਿਰ ਤੁਹਾਨੂੰ ਇਹ ਵੀ ਯਾਦ ਹੁੰਦਾ ਹੈ ਕਿ ਇਹਨਾਂ ਜ਼ੁਲਮਾਂ ਤੋਂ ਨਿਜਾਤ ਪਾਉਣ ਦਾ ਜਿਹੜਾ ਤਰੀਕਾ ਹੈ ਉਹ ਮੁਕੰਮਲ ਆਜ਼ਾਦੀ ਹੈ। ਔਰ ਉਹ ਜ਼ਾਹਰ ਹੈ ਕਿ 6 ਜੂਨ ਦੇ ਇਸ ਘਟਨਾਕ੍ਰਮ ਨੂੰ, ਸਮਾਗਮ ਨੂੰ ਰੋਕਣ ਲਈ, ਲੋਕਾਂ 'ਚ ਖੌਫ ਪੈਦਾ ਕਰਨ ਦੇ ਲਈ। ਔਰ ਅੱਜ ਉਹਨਾਂ ਦੀ ਮੇਨ ਨਿਊਜ਼ ਏਜੰਸੀਜ਼ ਦੀ ਖਬਰ ਹੈ ਕਿ ਸਿਕਿਉਰਿਟੀ ਟਾਈਟਨਡ ਇਨ ਅੰਮ੍ਰਿਤਸਰ ahead of Operation Blue Star anniversary. Police on their toes with flag marches, intense checking at several places, CCTV cameras on major routes. ਹੁਣ ਕਿਹੜੀ ਲਾਮ ਲੱਗੀ ਹੋਈ ਹੈ
ਕਿ ਪੁਲਿਸ ਨੂੰ ਉਹ ਪਟਿਆਲਾ ਨਜ਼ਰ ਨਹੀਂ ਆਇਆ ਹੈ ਜਾਂ ਦੂਸਰੇ ਜਿੱਥੇ ਗੁੰਡਾਗਰਦੀ ਹੁੰਦੀ ਹੈ, ਕ੍ਰਾਈਮ ਇੰਨਾ ਜ਼ਿਆਦਾ ਵਧਿਆ ਹੋਇਆ ਹੈ ਕਿ ਉਹਨਾਂ ਨੇ ਸਿਰਫ ਇਹ ਜੂਨ 84 ਦੇ ਸਮਾਗਮ ਨੂੰ ਰੋਕਣ ਲਈ ਜਾਂ ਖੌਫ ਪੈਦਾ ਕਰਨ ਲਈ ਜਾਂ ਘੱਟ ਤੋਂ ਘੱਟ ਲੋਕ ਜਾਣ ਫਲੈਗ ਮਾਰਚ ਕਰ ਰਹੇ ਨੇ। ਹਾਲਾਂਕਿ ਦਲ ਖਾਲਸਾ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਮੇਸ਼ਾ ਇਹ ਕਾਲ ਦਿੱਤੀ ਜਾਂਦੀ ਹੈ 5 ਤਰੀਕ ਨੂੰ ਉਹ ਫਰੀडम ਮਾਰਚ ਕਰਦੇ ਨੇ ਅੰਮ੍ਰਿਤਸਰ ਸ਼ਹਿਰ 'ਚ। ਇਸ ਵਾਰ ਵੀ ਉਹਨਾਂ ਨੇ ਕਾਲ ਦਿੱਤੀ, ਪੀਸਫੁਲ ਹੁੰਦਾ ਹੈ ਬਿਲਕੁਲ, ਔਰ 20,000 ਤੋਂ ਜ਼ਿਆਦਾ ਉਹਨਾਂ ਨੇ ਆਲਰੇਡੀ ਫਲਾਇਰ ਔਰ ਦੂਜੇ ਲੋਕਾਂ ਤੱਕ ਪਹੁੰਚਾਏ ਨੇ ਕਿ ਭਾਈ ਤੁਸੀਂ ਪੈਟਰੋਲ ਪੰਪ, ਗੈਸ ਸਟੇਸ਼ਨ, ਬੈਂਕ ਔਰ ਦੂਜੇ ਤੀਜੇ ਬੰਦ ਰੱਖੋ, ਟਰਾਂਸਪੋਰਟ ਦੇ ਉੱਤੇ ਕੋਈ ਪਾਬੰਦੀ ਨਹੀਂ ਹੁੰਦੀ। ਔਰ ਪਿਛਲੇ ਕਈ ਵਰ੍ਹਿਆਂ ਤੋਂ ਇਹਦੇ ਬਾਵਜੂਦ ਕਿ ਹਕੂਮਤ ਖੌਫ ਪੈਦਾ ਕਰਦੀ ਹੈ, ਕਦੇ ਵੀ ਇੱਕ ਵੀ ਜਿਹੜੀ ਹੈ ਉਹ ਅਣਸੁਖਾਵੀ ਘਟਨਾ ਨਹੀਂ ਵਾਪਰੀ। ਔਰ 6 ਜੂਨ ਦਾ ਇਕੱਠ ਹੁੰਦਾ ਹੈ ਅਕਾਲ ਤਖਤ ਸਾਹਿਬ ਦੇ ਸਾਹਮਣੇ, ਔਰ 5 ਜੂਨ ਦਾ ਫਰੀडम ਮਾਰਚ ਦੀ ਕਾਲ ਦਿੱਤੀ ਹੈ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਪੰਥਕ ਜਥੇਬੰਦੀਆਂ ਨੇ, ਔਰ 6 ਜੂਨ ਨੂੰ ਉਹਨਾਂ ਨੇ ਇਹ ਕਿਹਾ ਕਿ ਭਾਈ ਬੰਦ ਰੱਖਿਆ ਜਾਏ ਅੰਮ੍ਰਿਤਸਰ, ਬਾਕੀ ਉਹਦੇ 'ਚ ਕੋਈ ਟਰਾਂਸਪੋਰਟ ਜਾਂ ਦੂਜੀ ਪ੍ਰਭਾਵਿਤ ਨਹੀਂ ਹੁੰਦੀ ਤਾਂ ਕਿ ਕੋਈ ਬਿਮਾਰਾਂ ਨੇ ਹਸਪਤਾਲ ਪਹੁੰਚਣਾ ਹੈ ਜਾਂ ਬਾਕੀਆਂ ਨੇ ਆਪਣਾ ਕਰਨਾ। ਪਰ ਈਵਨ ਇਸ ਦੇ ਉੱਤੇ ਹੀ ਇੰਨਾ ਖੌਫ ਪੈਦਾ ਕੀਤਾ ਹੈ, ਜੇ ਮੈਂ ਖਬਰ ਡਿਟੇਲ 'ਚ ਪੜ੍ਹੀ ਤਾਂ ਵਕਤ ਲੱਗੇਗਾ, ਪਰ ਉਹਨਾਂ ਨੇ ਨਾਲ ਹੀ ਇਹ ਕਹਿ ਦਿੱਤਾ ਜੀ ਕਿਉਂਕਿ ਰੈਡੀਕਲ ਜਥੇਬੰਦੀਆਂ ਨੇ ਸ਼ਟ ਡਾਊਨ ਦੀ ਕਾਲ ਦਿੱਤੀ ਹੈ ਔਰ ਇਸ ਵਾਰ ਜਿਹੜੀ ਹੈ ਕਿਉਂਕਿ amid the recent spate of incidents surrounding the Khalistan connection in Punjab and neighboring states and clash in Patiala, ਹੁਣ ਤੁਸੀਂ ਦੇਖੋ ਵੀ ਖੁਦ ਉਹਨਾਂ ਨੇ ਉਹ ਮਾਹੌਲ ਕ੍ਰੀਏਟ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਟਰਬਲ ਹੋ ਸਕਦੀ ਹੈ ਔਰ ਇਸ ਦੇ ਲਈ ਵੀ ਆਰ ਅ ਬਿਟ ਐਕਸਟਰਾ ਕੌਸ਼ੀਅਸ ਦਿਸ ਈਅਰ ਇਨ ਦਾ ਵੇਕ ਆਫ ਰੀਸੈਂਟ ਪਟਿਆਲਾ ਇਨਸੀਡੈਂਟ ਸਿੱਖਾਂ ਨੇ ਕੀਤੀ ਹੈ। ਤੁਹਾਡੀਆਂ ਏਜੰਸੀਆਂ ਤੁਹਾਡੇ ਕਿੱਥੇ ਸੀ ਜਦੋਂ ਕਿ ਵਾਰ-ਵਾਰ ਸਿੱਖ ਡੈਲੀਗੇਸ਼ਨ ਇਹਨਾਂ ਨੂੰ ਮਿਲ ਕੇ ਕਹਿ ਰਹੇ ਸੀ ਜੀ ਕਿ ਇਹ ਜਿਹੜਾ ਇਹਨਾਂ ਨੇ ਰੱਖਿਆ ਮਾਰਚ ਇਹਨਾਂ ਨੂੰ ਰੋਕੋ। ਸਿੱਖ ਤਾਂ ਰੁਕ ਗਏ, ਉਹ ਤਾਂ ਦੁੱਖ ਨਿਵਾਰਨ ਦੇ ਅੰਦਰ ਚਲੇ ਗਏ, ਪਰ ਕਿਵੇਂ ਉਹਨਾਂ ਨੇ ਪੱਥਰ ਇਕੱਠੇ ਕਿਹਨੇ ਕਰਨ ਦਿੱਤੇ ਔਰ ਕੇਸ ਵੀ ਤੁਸੀਂ ਸਿੱਖਾਂ ਦੇ ਉੱਤੇ ਪਾਏ ਨੇ। ਔਰ ਇਹ ਕਹਿ ਰਿਹਾ ਪੰਜਾਬ ਦਾ ਡਾਇਰੈਕਟਰ ਜਨਰਲ ਪੁਲਿਸ VK ਭਵਰਾ ਕਿ ਜੀ ਅਸੀਂ ਜਿਹੜਾ ਬਹੁਤ ਐਕਸਟਰਾ ਅਲਰਟ ਹੈ ਔਰ ਅਸੀਂ ਜਿਹੜਾ ਕਿਸੇ ਵੀ ਇਸ ਕਿਸਮ ਦੀ ਘਟਨਾ ਨੂੰ ਨਹੀਂ ਹੋਣ। ਸੋ ਇਹ ਖੁਦ ਹੀ ਇੱਕ ਖੌਫ ਪੈਦਾ ਕਰਨ ਦੀ ਲਾਈਨ ਹੈ ਔਰ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਕਦੇ ਵੀ, ਪਹਿਲੀ ਗੱਲ ਤਾਂ ਕਦੇ ਵੀ ਈਵਨ ਜਦੋਂ ਤੋਂ ਇਹਨਾਂ ਨੇ ਹਮਲਾ ਵੀ ਕੀਤਾ ਫੁੱਲ ਸਕੇਲ ਫੌਜ ਦਾ, ਕਦੇ ਵੀ ਇਹ ਹਿੰਦੂ ਸਿੱਖ ਇਸ਼ੂ ਨਹੀਂ ਸੀ। ਕਦੇ ਸਮੁੱਚੇ 10 ਸਾਲ ਦੀ ਆਰਮਡ ਸਟਰਗਲ ਜਦੋਂ ਕਿ ਇਹਨਾਂ ਨੇ ਹਜ਼ਾਰਾਂ ਨੌਜਵਾਨ ਡਿਸਅਪੀਅਰ ਕੀਤੇ ਝੂਠੇ ਪੁਲਿਸ ਮੁਕਾਬਲਿਆਂ 'ਚ, ਉਦੋਂ ਵੀ ਐਸਾ ਨਹੀਂ ਹੋਇਆ ਕਿ ਕਦੇ ਸਿੱਖਾਂ ਦੀ ਭੀੜ ਨੇ ਪੰਜਾਬ ਦੇ ਵਿੱਚ ਕੋਈ ਹਿੰਦੂਆਂ ਤੇ ਹਮਲਾ ਕੀਤਾ ਹੋਏ, ਉਹਨਾਂ ਦੀਆਂ ਦੁਕਾਨਾਂ ਸਾੜੀਆਂ ਹੋਣ ਜਾਂ ਉਹਨਾਂ ਦਾ ਹੋਏ, ਕਿਉਂਕਿ ਸਾਡੀ ਲੜਾਈ ਸਟੇਟ ਦੇ ਨਾਲ ਹੈ, ਇੰਡੀਅਨ ਸਟੇਟ ਦੇ ਨਾਲ ਹੈ। ਇੰਡੀਅਨ ਸਟੇਟ ਹੀ ਜੂਨ 84 'ਚ ਹਮਲਾਵਰ ਹੋਈ, ਉਹਦੇ ਤੋਂ ਹੀ ਮੁਕੰਮਲ ਆਜ਼ਾਦੀ ਦੀ ਗੱਲ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਦੇ ਨਾਲ ਕੀਤੀ ਔਰ ਉਹੀ ਸਟਰਗਲ ਬਰਾਬਰ ਜਾਰੀ ਹੈ। ਔਰ ਬਿਲਕੁਲ ਠੀਕ ਇਸ ਦਾ ਨਾਮ ਫਰੀडम ਮਾਰਚ ਜਿਹੜਾ ਰੱਖਿਆ ਗਿਆ, ਜਿਹੜਾ ਕਿ 5 ਜੂਨ ਨੂੰ ਸ੍ਰੀ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਹੋਏਗਾ। तो ਆਉਣ ਵਾਲੇ ਦਿਨਾਂ 'ਚ ਵੀ ਅਸੀਂ ਇਸ ਟੌਪਿਕ ਦੇ ਉੱਤੇ ਸਿਲਸਿਲੇਵਾਰ ਗੱਲ ਕਰਾਂਗੇ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਇਹਨਾਂ 38 ਵਰ੍ਹਿਆਂ 'ਚ ਸਟਰਗਲ ਕਿੱਥੇ ਪਹੁੰਚੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।